ਜਿਹੜਾ ਭਾਰਤ ਦਾਵਾ ਕਰਦਾ ਕਿ ਖਾਲਿਸਤਾਨੀ 5-7 ਜਣੇ ਆਹ ਵਾਂਟਡ ਜਿਹੜੇ ਸਾਡੇ ਸਾਹਮਣੇ ਤੁਸੀਂ ਦੇਖ ਰਹੇ ਜੇ ਇਹ ਕਹਿੰਦੇ ਨੇ, ਪਰ ਅੱਜ ਕੌਮ ਨੇ ਉਹ ਲਾਜ ਰੱਖੀ ਜਿਹੜੀ ਇਹਨਾਂ ਦੇ ਅੰਦਰ ਜਿਹੜਾ ਬਲੱਡ ਹੈ ਨਾ, ਲਹੂ ਆ ਜਾਂ ਜੀਜ਼ ਨੇ, ਉਹਨੇ ਅਣਖ ਵਾਲੇ ਉਹ ਜਾਗਿਆ। ਇਹ ਕੋਈ ਆਪਾਂ ਗੁਰਦੁਆਰਾ ਨਹੀਂ ਬਣਾਉਣ ਲੱਗੇ, ਆਪਾਂ ਕੰਟਰੀ ਬਣਾਉਣ ਜਾ ਰਹੇ ਹਾਂ। ਇੱਥੇ ਬਰਾਬਰ ਦਾ ਹੱਕ ਆ, ਕਿਸੇ ਨੇ ਵਾਲ ਕੱਟੇ ਆ, ਕਿਸੇ ਨੇ ਨਹੀਂ ਕੱਟੇ, ਕੋਈ ਵੈਲੀ ਆ, ਕੋਈ ਵੀ ਹੋਵੇ, ਉਹਨੂੰ ਪੂਰਨ ਤੌਰ ਤੇ ਹੱਕ ਹੈਗਾ ਪੰਜਾਬ ਦੀ ਆਜ਼ਾਦੀ ਤੇ ਵੋਟ ਪਾਉਣ ਦਾ। ਕਿਉਂਕਿ ਕੌਮ ਜਿਹੜੀ ਆ ਉਹ ਕਦੀ ਗੁਲਾਮ ਨਹੀਂ ਰਹਿ ਸਕਦੀ। ਖਾਲਸਾ ਜਾਂ ਬਾਗੀ ਆ ਜਾਂ ਬਾਦਸ਼ਾਹ। ਇੱਕ ਇਤਿਹਾਸ ਸਿਰਜਣ ਜਾ ਰਿਹਾ, ਕਿਉਂਕਿ ਅਮਰੀਕਾ ਦੇ ਵੱਡੇ ਨਿਊਜ਼ਪੇਪਰ ਇੰਟਰਨੈਸ਼ਨਲ ਜਿਹੜੇ ਨੇ ਟੀਵੀ ਚੈਨਲ, ਉਹਨਾਂ ਨੇ ਦਾਅਵਾ ਕਰ ਦਿੱਤਾ ਸੀ ਪਹਿਲਾਂ, ਅੱਜ ਤੋਂ ਹਫ਼ਤਾ ਪਹਿਲਾਂ, ਕਿ ਅਮਰੀਕਾ ਦੇ ਵਿੱਚ ਸਨ ਫਰਾਂਸਿਸਕੋ ਦੇ ਵਿੱਚ 28 ਤਰੀਕ ਨੂੰ ਇੱਕ ਇਤਿਹਾਸ ਸਿਰਜਣ ਜਾ ਰਿਹਾ। ਉਹ ਇਤਿਹਾਸ ਕੀ ਆ? ਆ ਸਾਡੀ ਜੰਗ ਬਲੱਡ। ਹਰ ਮੀਡੀਆ ਦੇ ਵਿੱਚ, ਹਰ ਟੀਵੀ ਚੈਨਲ ਉੱਤੇ ਅੱਜ ਖਾਲਿਸਤਾਨ ਹੋਈ ਪਈ ਆ, ਜਿੱਥੇ ਮਰਜ਼ੀ ਚੱਲ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਤੋਂ ਬੋਲ ਰਹੇ ਹਾਂ। 28 ਜਨਵਰੀ ਦਾ ਉਹ ਦਿਨ ਆ ਚੁੱਕਾ ਆ ਜਦੋਂ ਸਵੇਰੇ 9 ਵਜੇ ਇਸ ਟਾਈਮ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ। ਆਪਣੇ ਨਾਲ ਅਵਤਾਰ ਸਿੰਘ ਪੰਨੂ ਜੀ ਜੁੜੇ ਹੋਏ ਆ, ਪ੍ਰਬੰਧਕਾਂ ਦੇ ਵਿੱਚੋਂ ਇੱਕ ਆ ਸਿੱਖ ਫਾਰ ਜਸਟਿਸ ਦੇ ਨਾਲ, ਜੋ ਇਹ ਸਾਰੇ ਉਪਰਾਲੇ ਨੂੰ ਵੱਖ-ਵੱਖ ਹੋਰ ਮੁਲਕਾਂ ਤੋਂ ਬਾਅਦ ਇੱਥੇ ਅਮਰੀਕਾ ਦੇ ਵਿੱਚ ਲੈ ਕੇ ਆਏ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਭਾਜੀ ਤੇ ਤੁਹਾਡੇ ਮਾਧਿਅਮ ਦੇ ਰਾਹੀਂ ਪੰਜਾਬੀ ਟੀਵੀ USA ਦਾ ਮੈਂ ਤਹਿ ਦਿਲ ਤੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਐਡ ਚਲਾ ਕੇ ਸਾਨੂੰ ਲੋਕਾਂ ਦੇ ਸਨਮੁਖ ਵੀ ਕੀਤਾ, ਇੰਟਰਵਿਊ ਹੋਈ। ਮੈਂ ਸਮਝਦਾ ਹੱਕ ਸੱਚ ਦੀ ਜਿਹੜੀ ਆਵਾਜ਼ ਆ ਉਹ ਘਰ ਘਰ ਤੱਕ ਸਾਡਾ ਮੀਡੀਆ ਜਿਹੜਾ ਪਹੁੰਚਾ ਰਿਹਾ, ਜਿਹੜਾ ਜਿਉਂਦਾ ਜਾਗਦਾ ਮੀਡੀਆ। ਬਿਲਕੁਲ, ਮੀਡੀਆ ਵਿਕਾਊ ਵੀ ਬੜਾ, ਪਰ ਜਿਹੜਾ ਜਿਉਂਦਾ ਜਾਗਦਾ ਮੀਡੀਆ ਉਸ ਨੇ ਆਵਾਜ਼ ਪਹੁੰਚਾਈ ਆ ਕੌਮ ਦੀ। ਤੇ ਮੈਂ ਸਮਝਦਾ ਜੇ ਜਾਗਦਾ ਜਿਉਂਦਾ ਮੀਡੀਆ ਹੈਗਾ ਤੇ ਫਿਰ ਕੌਮ ਨੂੰ ਕੋਈ ਘਾਟਾ ਨਹੀਂ ਹੈਗਾ। ਸੋ ਅਵਤਾਰ ਸਿੰਘ ਜੀ, ਅੱਜ ਆਪਾਂ ਦੇਖ ਰਹੇ ਹਾਂ ਆਲਰੇਡੀ ਅਜੇ ਘੰਟਾ ਵੀ ਨਹੀਂ ਹੋਇਆ ਸ਼ੁਰੂ ਹੋਇਆ ਨੂੰ, ਹਜ਼ਾਰਾਂ ਦੀ ਸੰਖਿਆ 'ਚ ਲੰਬੀਆਂ ਲਾਈਨਾਂ ਆਲਰੇਡੀ ਲੱਗ ਚੁੱਕੀਆਂ। ਦੇਖ ਕੇ ਕਿੱਦਾਂ ਉਤਸ਼ਾਹ ਆ ਰਿਹਾ। ਇਹ ਸਭ ਤੋਂ ਪਹਿਲਾਂ ਮੈਂ ਵੇਖਾਂ ਵੀ ਅੱਜ ਸਵੇਰੇ 6 ਵਜੇ ਮੌਕਾ ਮਿਲਿਆ ਇੱਥੇ ਆਉਣ ਦਾ, ਤੇ ਲੋਕ ਸਾਡੇ ਭਰਾ ਤੇ ਬਜ਼ੁਰਗ ਬੱਚੇ ਲਾਈਨਾਂ ਸਵੇਰੇ 6 ਵਜੇ ਲੱਗੇ ਆ। ਇੱਕ ਇਤਿਹਾਸ ਸਿਰਜਣ ਜਾ ਰਿਹਾ, ਕਿਉਂਕਿ ਅਮਰੀਕਾ ਦੇ ਵੱਡੇ ਨਿਊਜ਼ਪੇਪਰ ਇੰਟਰਨੈਸ਼ਨਲ ਜਿਹੜੇ ਨੇ ਟੀਵੀ ਚੈਨਲ, ਉਹਨਾਂ ਨੇ ਦਾਅਵਾ ਕਰ ਦਿੱਤਾ ਸੀ ਪਹਿਲਾਂ, ਅੱਜ ਤੋਂ ਹਫ਼ਤਾ ਪਹਿਲਾਂ, ਕਿ ਅਮਰੀਕਾ ਦੇ ਵਿੱਚ ਸਨ ਫਰਾਂਸਿਸਕੋ ਦੇ ਵਿੱਚ 28 ਤਰੀਕ ਨੂੰ ਇੱਕ ਇਤਿਹਾਸ ਸਿਰਜਣ ਜਾ ਰਿਹਾ। ਉਹ ਇਤਿਹਾਸ ਕੀ ਆ? ਆ ਸਾਡੀ ਜੰਗ ਬਲੱਡ ਚਾਰ ਸਵੇਰੇ, ਜਿੱਥੇ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ ਜਿਹੜਾ ਭਾਰਤ ਦਾਅਵਾ ਕਰਦਾ ਕਿ ਖਾਲਿਸਤਾਨੀ 5-7 ਜਣੇ ਆਹ ਵਾਂਟਡ ਜਿਹੜੇ ਸਾਡੇ ਸਾਹਮਣੇ ਤੁਸੀਂ ਦੇਖ ਰਹੇ ਜੇ, ਇਹ ਕਹਿੰਦੇ ਨੇ, ਪਰ ਅੱਜ ਕੌਮ ਨੇ ਉਹ ਲਾਜ ਰੱਖੀ ਜਿਹੜੀ ਇਹਨਾਂ ਦੇ ਅੰਦਰ ਜਿਹੜਾ ਬਲੱਡ ਹੈ ਨਾ, ਲਹੂ ਆ ਜਾਂ ਜੀਜ਼ ਨੇ, ਉਹਨੇ ਅਣਖ ਵਾਲੇ ਉਹ ਜਾਗਿਆ। ਅਣਖ ਦੇ ਨਾਲ ਜਿਹੜੀ ਪੰਜਾਬ ਦੀ ਧਰਤੀ ਦਾ ਕਿਤੇ ਥਾਂ ਤੋਂ ਵੀ ਹੈਗਾ ਸਿੱਖ, ਉਹਦੇ ਅੰਦਰ ਬਲੱਡ ਦੇ ਵਿੱਚ ਅਣਖ ਆ, ਤੇ ਅਣਖ ਜਾਗਦੀ ਜਦੋਂ ਤੇ ਦੁਨੀਆ ਨੂੰ ਨਵਾ ਕੇ ਰੱਖ ਦਿੰਦੀ ਹੈ। ਪਰ ਸਾਨੂੰ ਮਾਣ ਆਪਣੀ ਜੰਗ ਬਲੱਡ ਤੇ ਹੋਏਗਾ। ਜੇ ਜੰਗ ਬਲੱਡ ਦੇ ਉੱਤੇ ਅਸੀਂ ਮਾਣ ਨਹੀਂ ਕਰਾਂਗੇ ਤੇ ਅਸੀਂ ਬਿਲਕੁਲ ਖਤਮ ਹੋ ਜਾਵਾਂਗੇ। ਰੀੜ੍ਹ ਦੀ ਹੱਡੀ ਹੋਇਆ ਕਰਦੀ ਹੈ ਜੰਗ ਜਿਹੜੀ ਜਨਰੇਸ਼ਨ ਆ, ਜੇ ਇਹਨੂੰ ਆਪਾਂ ਪਛਾਣਗੇ ਤਾਂ। ਪੂਰਾ ਰਿਸਪੈਕਟ ਕਰੋ ਜੰਗ ਬਲੱਡ। ਇਹ ਕੋਈ ਆਪਾਂ ਗੁਰਦੁਆਰਾ ਨਹੀਂ ਬਣਾਉਣ ਲੱਗੇ, ਆਪਾਂ ਕੰਟਰੀ ਬਣਾਉਣ ਜਾ ਰਹੇ ਹਾਂ। ਇੱਥੇ ਬਰਾਬਰ ਦਾ ਹੱਕ ਆ, ਕਿਸੇ ਨੇ ਵਾਲ ਕੱਟੇ ਆ, ਕਿਸੇ ਨੇ ਨਹੀਂ ਕੱਟੇ, ਕੋਈ ਵੈਲੀ ਆ, ਕੋਈ ਵੀ ਹੋਵੇ, ਉਹਨੂੰ ਪੂਰਨ ਤੌਰ ਤੇ ਹੱਕ ਹੈਗਾ ਪੰਜਾਬ ਦੀ ਆਜ਼ਾਦੀ ਤੇ ਵੋਟ ਪਾਉਣ ਦਾ। ਇਸ ਕਰਕੇ ਆ ਜਿਹੜੀ ਨੌਜਵਾਨੀ ਸਾਰੀ ਆਈ ਆ, ਇਹਨਾਂ ਦੇ ਉੱਤੇ ਸਾਨੂੰ ਮਾਣ ਆ ਹਮੇਸ਼ਾ। ਸੋ ਬਾਕੀ ਹੋਰ ਮੁਲਕਾਂ 'ਚ ਕਰਾ ਕੇ ਆਏ ਆ, ਸੋ ਹੁਣ ਤੁਹਾਨੂੰ ਐਕਸਪੀਰੀਅੰਸ ਵੀ ਹੋ ਗਿਆ ਆ। ਸੋ ਇੱਥੇ ਕਿੱਦਾਂ ਦਾ ਰਿਹਾ ਪ੍ਰਬੰਧ ਕਰਨ ਦੇ ਵਿੱਚ? ਕੋਈ ਮੁਸ਼ਕਲਾਂ ਰਹੀਆਂ, ਕਿੱਦਾਂ ਰਹੀਆਂ, ਕਿਵੇਂ ਰਿਹਾ ਸਾਰਾ ਇਹ? ਬਿਲਕੁਲ ਜੀ, ਆਪਾਂ 7ਵੇਂ ਮੁਲਕ 'ਚ ਆਏ ਆ, ਕਿਉਂਕਿ ਇਹ ਸਾਡਾ ਹੋਮਵਰਕ ਆ, ਘਰ ਦਾ ਕੰਟਰੀ ਆ। ਇੱਥੋਂ ਚੱਲੇ ਸਾਂ ਤੇ 6 ਕੰਟਰੀਆਂ ਦੇ ਵਿੱਚ ਵੋਟਾਂ ਪਾ ਕੇ ਆਏ ਆ। ਜਿੰਨਾ ਮਾਣ ਸਨਮਾਨ ਬਾਹਰ ਦੇ ਕੰਟਰੀਆਂ 'ਚ ਮਿਲਿਆ, ਅੱਜ ਉਹਨਾਂ ਮਾਣ ਸਨਮਾਨ ਵੱਧ ਜਿਹੜਾ ਵਾ ਉਹ ਅੱਜ ਕੈਲੀਫੋਰਨੀਆ ਦੀ ਧਰਤੀ ਸਨ ਫਰਾਂਸਿਸਕੋ ਦੇ ਵਿੱਚ ਅਮਰੀਕਾ ਦੇ ਵਿੱਚ ਅੱਜ ਉਹ ਮਾਣ ਮਿਲਿਆ। ਮਹਿਸੂਸ ਹੋਇਆ ਕਿ ਸਾਡੇ ਭਰਾਵਾਂ ਨੇ ਉਸ ਚੀਜ਼ ਦੇ ਉੱਤੇ ਲਾਜ ਰੱਖੀ, ਕੌਮ ਦੀ, ਨਾ ਕਿ ਮੇਰੀ, ਕੌਮ ਦੀ ਲਾਜ ਰੱਖੀ। ਕਿਉਂਕਿ ਕੌਮ ਜਿਹੜੀ ਆ ਉਹ ਕਦੀ ਗੁਲਾਮ ਨਹੀਂ ਰਹਿ ਸਕਦੀ। ਖਾਲਸਾ ਜਾਂ ਬਾਗੀ ਆ
ਜਾਂ ਬਾਦਸ਼ਾਹ। ਬਾਦਸ਼ਾਹ ਆ, ਬਿਲਕੁਲ। ਇਸ ਕਰਕੇ ਆ ਸਾਰੇ ਜਿਹੜੇ ਨੇ ਭਰਾ ਸਾਡੇ ਇਹ ਬਾਗੀ ਨੇ, ਨਾਲ ਬਾਦਸ਼ਾਹ ਨੇ। ਕਿਸੇ ਕੋ ਮੰਗ ਕੇ ਨਹੀਂ ਲੈਣਾ, ਅਸੀਂ ਆਪਣਾ ਹੱਕ ਲੈ ਰਹੇ ਹਾਂ। ਉਹ ਵੀ ਯੂਨਾਈਟਿਡ ਨੇਸ਼ਨ ਨੇ ਆਲ ਪੀਪਲ ਹੈਵ ਟੂ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਇਸ ਕਰਕੇ ਸਾਨੂੰ ਮਾਣ ਆ, ਸਾਡੇ ਕੋਲ ਵਕੀਲ ਆ ਗਏ ਯੋਧੇ। ਜਦੋਂ ਕੋਈ ਵੀ ਵਕੀਲ ਕਿਸੇ ਕੋ ਹੁੰਦਾ, ਉਹ ਵਕੀਲ ਕੁੰਡੀ ਦੇ ਵਿੱਚ ਕੁੰਡੀ ਫਸਾਉਂਦਾ। ਪੜ੍ਹੇ ਲਿਖੇ ਬੜੇ ਹੁੰਦੇ ਨੇ, ਪਰ ਕਿਸੇ ਨੇ ਆਪਣੇ ਪੈਰਾਂ ਤੇ ਖਲੋ ਕੇ ਆਜ਼ਾਦੀ ਦੀ ਗੱਲ ਕਰਨੀ, ਉਹ ਵੀ ਇੱਕ ਵਕੀਲ ਹੋਣ ਦੇ ਨਾਤੇ ਵੱਡੀ ਗੱਲ। ਕੋਈ ਮਾਂ ਦਾ ਜਾਇਜ਼ ਜਿਹੜਾ ਵਾ ਉਹ ਕਰ ਸਕਦਾ। ਇਸ ਕਰਕੇ ਗੁਰਪਤਵੰਤ ਸਿੰਘ ਪੰਨੂ ਜਿਹੜੇ ਲੀਗਲ ਐਡਵਾਈਜ਼ਰ ਨੇ 6 ਫਾਰ ਜਸਟਿਸ ਦੇ, ਉਹਨਾਂ ਦੇ ਉੱਤੇ ਮਾਣ ਆ ਕੌਮ ਨੂੰ ਕਿ ਜਿਨ੍ਹਾਂ ਨੇ ਬਰਾਬਰ ਕੌਮ ਜਿਹੜੀ ਆ ਖਾਲਸਾ ਰਾਜ ਖੜਾ ਕਰ ਦਿੱਤਾ। ਹਰ ਮੀਡੀਆ ਦੇ ਵਿੱਚ, ਹਰ ਟੀਵੀ ਚੈਨਲ ਉੱਤੇ ਅੱਜ ਖਾਲਿਸਤਾਨ ਹੋਈ ਪਈ ਆ। ਜਿੱਥੇ ਮਰਜ਼ੀ ਚੱਲ ਜਾਓ ਜੀ, ਉਸ ਟੇਬਲ ਉੱਤੇ ਖਾਲਿਸਤਾਨ ਦਾ ਮੁੱਦਾ ਵਾ। ਭਾਵੇਂ ਬਿਜ਼ਨਸ ਡੀਲ ਹੋਵੇ ਕੰਟਰੀਆਂ ਦੀ, ਭਾਵੇਂ ਕੋਈ ਹੋਵੇ, ਪਰ ਅੱਜ ਖਾਲਿਸਤਾਨ ਦੀ ਗੱਲ ਹੋ ਰਹੀ ਆ ਵੀ ਇਹ ਕੰਟਰੀ ਬਣ ਜਾ ਰਿਹਾ। ਗੁਰੂ ਮਹਾਰਾਜ ਦੇ ਸਾਨੂੰ ਬਿਲਕੁਲ ਭਰੋਸਾ ਵਾ ਕਿ ਬਿਲਕੁਲ ਆਪਣਾ ਦੇਸ਼ ਖਾਲਿਸਤਾਨ ਬਹੁਤ ਜਲਦੀ ਜਿਹੜਾ ਉਹ ਨਕਸ਼ੇ ਦੇ ਉੱਤੇ ਆਉਣ ਵਾਲਾ। ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ। ਥੈਂਕ ਯੂ ਵੈਰੀ ਮਚ ਭਾਜੀ, ਤੁਹਾਡਾ ਤੇ ਤੁਹਾਡੇ ਮੀਡੀਆ ਦਾ, ਤੁਹਾਡੇ ਸਾਰੇ ਜਿੰਨੇ ਸਰੋਤੇ ਨੇ ਉਹਨਾਂ ਦਾ ਵੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।